अस्सलाम वालेकुम जी। ਅੱਜ ਅਸੀਂ ਪਹੁੰਚੇ ਹਾਂ ਜੀ ਮਿਰਜ਼ਾ ਜੱਟ ਖਰਲ ਉਹਨਾਂ ਦੇ ਦਰਬਾਰ ਤੇ। ਨਾਲ ਸਾਡੇ ਹੈਗੇ ਆ ਜੀ ਸਰਦਾਰ ਜੋਗਾ ਸਿੰਘ ਚਹਿਲ ਸਾਹਿਬ ਤੇ ਉਹਨਾਂ ਦੇ ਪੁੱਤਰ ਤੇ ਉਹਨਾਂ ਦੀ ਕੁੜੀ ਆ ਛੋਟੀ ਗੁਰਨੂਰ ਤੇ ਜਸਰਾਜ। ਸੁਣਾਓ ਜੀ, ਪੂਰੀ ਜਾਨਾ ਮਿਰਜ਼ਾ ਬਣਨਾ ਕੀ ਬਣਨਾ ਤੂੰ? ਮਿਰਜ਼ਾ ਬਣਨਾ ਬੋਲਦਾ ਨਹੀਂ। ਆਲੀ ਆਪਣਾ ਨਾਮ ਲਿਖਿਆ ਜੀ ਮਿਰਜ਼ਾ ਜੱਟ ਖਰਲ। ਤੁਹਾਨੂੰ ਦੱਸਦੇ ਹਾਂ ਦੀ ਪਲੇਟ ਲੱਗੀ ਹੋਈ ਆ, ਪੈਦਾਇਸ਼ ਤਾਰੀਖ ਲਿਖੀ ਹੈ ਜੀ 1586 ਤੇ 1618 ਜਿਹੜੀ ਹੈ ਜੀ ਤਾਰੀਖ ਵਫਾਤ ਆ। ਅੱਗੇ ਸਾਹਿਬਾ ਬੀਬੀ ਦੀ ਹੈਗੀ ਤਰੀਕ ਪੈਦਾਇਸ਼ 1587 ਜਾਨੀ 1 ਸਾਲ ਛੋਟੀ ਆ ਤੇ ਤਾਰੀਖ ਵਫਾਤ 1618 ਜਾਨੀ ਇੱਕੋ ਦਿਨ। ਥੱਲੇ ਪੀਰ ਸੈयद ਨਜ਼ੀਰ ਸ਼ਾਹ ਨੁਸ਼ਾਈ, ਪੀਰ ਸੈयद ਬਸ਼ੀਰ ਸ਼ਾਹ ਨੁਸ਼ਾਈ, ਉਹਨਾਂ ਦੇ ਬਾਰੇ ਲਿਖਿਆ ਜੀ। ਇਹ ਇੱਕ ਬੜੀ ਇਤਿਹਾਸਕ ਜਗ੍ਹਾ ਆ। ਜਿੰਨੇ ਵੀ ਲੋਕ ਸਾਡੇ ਇੱਥੇ ਆਉਂਦੇ ਆ, ਇੱਥੇ ਇਹਨਾਂ ਨੂੰ ਆਪਣਾ ਵਿਜ਼ਿਟ ਕਰਦੇ ਆ। ਇਹ ਕਾਫੀ ਦਾਨਾਬਾਦ ਤੋਂ ਕਾਫੀ ਅੱਗੇ, ਦਾਨਾਬਾਦ ਕਹਿ ਦਿੰਦੇ ਲੇਕਿਨ ਦਾਨਾਬਾਦ ਤੋਂ ਤਾਂ ਮੇਰੇ ਖਿਆਲ ਕੋਈ 7-8 ਕਿਲੋਮੀਟਰ ਅੱਗੇ ਆ ਜਾਂਦਾ। 7-8 ਹੋਊਗਾ ਘੱਟ ਤੋਂ ਘੱਟ। ਫਿਰ ਇਹ ਆ ਕਿ ਰਾਹ ਆਉਣ ਵਾਲਾ ਨਹੀਂ, ਗੱਡੀ ਬੜੀ ਜਣੀ ਜਿਹੜੇ ਵੀ ਬੰਦੇ ਆਣੇ ਖਿਆਲ ਕਰਨ ਕਿ ਟੋਇਟਾ ਕਰੋਲਾ ਜਾਂ ਉੱਚੀ ਗੱਡੀ ਜਿਹੜੀ ਉਹ ਹੀ ਲੰਘ ਸਕਦੀ, ਬਾਕੀ ਜਾਪਾਨੀ ਜਾਂ ਹੋਂਡਾ ਦੀ ਗੱਡੀ ਲੈ ਕੇ ਆਉਣ ਦੀ ਤੇ ਗਲਤੀ ਨਾ ਕਰਨ, ਉਹ ਬਿਲਕੁਲ ਥੱਲੇ ਲੱਗ ਜਾਏਗੀ। ਇਹ ਇੱਕ ਬਣਾਇਆ ਜੀ ਮੁਹੰਮਦ ਅਲੀ ਵਲਦ ਸ਼ੇਰਾ ਕੌਮ ਅਠਵਾਲ ਜੱਟ। ਲੋ ਜੀ ਇੱਥੇ ਵੀ ਅਠਵਾਲ ਮਿਲ ਗਏ ਆਪਾਂ ਨੂੰ। ਇਹ ਵੀ ਕਬਰ ਆ, ਇਹ ਇਹਨਾਂ ਦੀ ਕਬਰ ਹੋਣੀ ਜਿਨ੍ਹਾਂ ਦਾ ਨਾਮ ਲਿਖਿਆ ਹੈ। ਹਾਂਜੀ, ਇਹ ਵੀ ਪੁੱਛਾਂਗੇ ਵੀ ਇਹ ਕੌਣ ਸੀ, ਇਹਨਾਂ ਦੀ ਕੀ ਤਾਰੀਖ ਸੀ। ਆ ਜੰਡ ਦੇ ਬੂਟੇ ਲੱਗੇ ਹੋਏ ਆ, ਇਹ ਮੇਰੇ ਖਿਆਲ ਜੰਡ ਆ ਜੀ ਜਿਹਦੇ ਥੱਲੇ ਮਿਰਜ਼ਾ ਸਾਹਿਬ ਜਿਹੜੇ ਆ ਉਹਨਾਂ ਦੀ ਸ਼ਹਾਦਤ ਹੋਈ ਸੀ, ਜਾਏ ਗਏ ਸੀਗੇ। ਆ ਲਿਖਿਆ ਜੀ ਮਿਰਜ਼ਾ ਸਾਹਿਬਾਂ ਦੇ ਸੱਚੇ ਇਸ਼ਕ ਦੀ ਪੀੜ ਭਰੀ ਅਖੀਰ ਨਾਲ ਜੁੜਤ ਨੇ ਜੰਡ ਦੇ ਇਸ ਰੁੱਖ ਨੂੰ ਤਾਰੀਖੀ ਤੌਰ ਅਚੇਚਾ ਬਣਾ ਦਿੱਤਾ। ਇਸ ਜੋੜੇ ਦਾ ਪਿੱਛਾ ਕਰ ਰਿਹਾ ਵਾਰਾਂ ਤੇ ਸਾਹਿਬਾਂ ਦੇ ਵੀਰ ਖਾਨ ਸ਼ਮੀਰ ਨੇ ਘੇਰਾ ਗੱਤ ਕੇ ਐਸੇ ਜੰਡ ਥੱਲੇ ਹੀ ਮਿਰਜ਼ੇ ਨੂੰ ਮਾਰਿਆ ਸੀ। ਕਹਿ ਰਹੇ ਵਰਤਿਆ ਕਿ ਜਦੋਂ ਮਿਰਜ਼ਾ ਸੌਂ ਗਿਆ ਤੇ ਸਾਹਿਬਾਂ ਨੇ ਆਪਣੇ ਸੱਕੇ ਸਾਕਾਂ ਨੂੰ ਬਚਾਉਣ ਲਈ ਉਹਦੀਆਂ 300 ਕਾਨੀਆਂ ਵਿੱਚੋਂ ਵਧੇਰੀਆਂ ਭੰਨ ਦਿੱਤੀਆਂ ਤੇ ਤਰਕਸ਼ ਨੂੰ ਜੰਡ ਉੱਤੇ ਟੰਗ ਦਿੱਤਾ। ਥੈਂਕ ਯੂ। ਮਿਰਜ਼ੇ ਨੂੰ ਆਪਣਾ ਬਚਾਅ ਕਰਨ ਲਈ ਤੇ ਇੱਥੋਂ ਨਿਕਲ ਕੇ ਥੋੜੀ ਦੂਰ ਰਹਿ ਗਏ। ਦਾਨਾਬਾਦ ਤੱਕ ਪੁੱਜਣ ਵਾਸਤੇ ਸਾਹਿਬਾਂ ਨੇ ਉਹਦੇ ਕੋਲ ਕੁਝ ਤੀਰ ਰਹਿਣ ਦਿੱਤੇ, ਪਰ ਦਗੜ ਕਰਦਿਆਂ ਅੜਕੀਆਂ ਵਾਰਾਂ ਉਹਨਾਂ ਨੂੰ ਨਿਕਲਣ ਦਾ ਮੌਕਾ ਨਾ ਦਿੱਤਾ। ਆ ਥੱਲੇ ਲਿਖਿਆ ਜੀ ਮੈਂ ਬਾਜ ਭਰਾਵਾਂ ਮਾਰਿਆ ਖਾਲੀ ਹੋ ਗਈ ਕੰਡ, ਮੈਂ ਬਾਜ ਭਰਾਵਾਂ ਮਾਰਿਆ ਖਾਲੀ ਹੋ ਗਈ ਕੰਡ, ਸਿਰੋਂ ਮੰਡਾਸਾ ਡਿੱਗਿਆ ਨੰਗੀ ਹੋ ਗਈ ਜੰਡ। ਮਿਰਜ਼ੇ ਨਾਲ ਨਿਕਲਣ ਦੀ ਸਜ਼ਾ ਉਹਦੇ ਅੰਗਾਂ ਸਾਕਾਂ ਗਲਾ ਘੁੱਟ ਕੇ ਸਾਹਿਬਾਂ ਨੂੰ ਵੀ ਇੱਥੇ ਹੀ ਥਾਂ ਮਾਰ ਛੱਡਿਆ ਸੀਗਾ। ਇਹ ਆ ਜੀ ਤਾਰੀਖ ਜਿਹੜੀ ਉਹ ਪੰਜਾਬੀ 'ਚ ਲਿਖੀ ਸੀ। ਕੁਝ ਪੜ੍ਹਨ ਦੇ ਵਿੱਚ ਵੀ ਇਸ ਤਰ੍ਹਾਂ ਵਾਧਾ ਘਾਟਾ ਹੋ ਸਕਦਾ, ਉਹਦੀ ਮਾਫੀ ਚਾਹੁੰਦੇ ਆ ਜੀ। ਇਹ ਦਰਬਾਰ ਆ ਜੀ। ਇਹ ਹੁਣ ਬਜ਼ੁਰਗ ਸਾਨੂੰ ਚਟਾਈ ਵਿਛਾ ਕੇ ਹੁਣ ਦੱਸਣਗੇ। ਪੀਣ ਵਾਲਾ ਵੀ ਆ ਗਿਆ, ਉਹ ਵੀ ਗੱਲ ਕਰਦੇ ਆ ਜੀ। Yeah, so what is this place and what is the history of it? ਹਾਂਜੀ ਮੈਂ ਗੱਲ ਕਰਨਾ ਹੁੰਦੀ ਤੁਸੀਂ ਸਮਝ ਲਵਿਆ ਪੁੱਛਣ ਦੀ ਬੱਚੀ ਵੀ ਕੁਝ ਪੁੱਛ ਰਹੀ, ਉਹ ਜਿਹੜੀ ਬੋਲਦੀ ਵੀ ਮੈਨੂੰ ਹੁੰਦੀ ਸਮਝ ਨਹੀਂ ਆਉਣੀ। ਥੋੜਾ ਜਿਹਾ ਕੋਸ਼ਿਸ਼ ਤਾਂ ਕਰੋ। ਚਲੋ ਹਾਂ। Okay, so my dad, my family, and they have taken me here, and I have no idea what this place is. So I am asking you, what is the history of this place and who are Mirza and Saiban? ਉਹ ਪੁੱਛ ਰਹੀ ਆ ਕਿ ਮਿਰਜ਼ਾ ਸਾਹਿਬਾਂ ਦੇ ਬਾਰੇ ਸਾਨੂੰ ਕੁਝ ਦੱਸੋ ਜੀ। ਉਹ ਹੀ ਦੱਸਣ ਲੱਗਾ। ਆਓ ਦੱਸੋ। ਇਹ ਜੀ ਅਕਬਰ ਬਾਦਸ਼ਾਹ ਦੇ ਦੌਰੇ ਚ ਹੋਏ ਨੇ। ਆਪਣਾ ਦੁੱਲਾ ਭੱਟੀ ਪਿੰਡੀ ਭੱਟੀਆਂ ਦੀ ਦਾ ਤੇ ਪੀਰ ਭਾਈ ਨੇ ਹਜ਼ਰਤ ਨੌਸ਼ਾ ਪਾਕ ਦੇ ਮੁਰੀਦ ਨੇ, ਜਿੰਦਾ ਕਾਦਰਾਂ ਵਾਲਾ ਚਨਾ ਤੇ ਦਰਬਾਰ ਹੈ। ਓਕੇ। ਇਹ ਅਕਬਰ ਬਾਦਸ਼ਾਹ ਦਾ ਤਖਤ ਪੁਰਾਣੀ ਦਿੱਲੀ ਆ, ਸ਼ਾਹੀ ਕਿਲਾ ਲਾਹੌਰ ਆ। ਇਹ ਉਸ ਦੌਰ ਦਾ ਵਾਕਿਆ ਹੈ। ਆ ਜਿੱਥੇ ਬੈਠੇ ਆ ਦਾਨਾਬਾਦ ਦੀ ਜਗੀਰ ਆਪਣੀ ਆਈ ਰਾਹ ਰੰਮੂ ਵੱਡਾ ਹੈ, ਰਾਹ ਵਿਜਲ ਨਿੱਕਾ, ਰਾਹ ਜਲਾਲ ਦੇ ਪੋਸਣ ਸਾਈ ਖਰਾਲ ਜੱਟ। ਇਹ ਜਗੀਰ 3 ਅਕਸਾ ਮੁਰਬਾ ਕਬਜ਼ਾ ਹੀ ਨੰਦਾ ਉਸ ਦੌਰ ਹੈ। ਇਹ ਰਾਹ ਵਿਜਲ ਮੱਜੀਲੇ ਤੋਂ ਵਗ ਗਿਆ ਖੀਵਾ ਮਾਣੀਆਂ ਦਾ ਸੈਲਾਂ ਦਾ ਜ਼ਿਲ੍ਹੇ ਜੰਗ ਤੋਂ 18-20 ਮੀਲ ਚਨੋਟ ਨੂੰ ਜਾਵੀ ਹੈ ਨਾ। ਹੁਣ ਖਾਨ ਖੀਵਾ ਅੱਡਾ ਬਣ ਗਿਆ। 5-6 ਮਹੀਨੇ ਦੇ ਬਾਅਦ ਮਿਰਜ਼ੇ ਦੇ ਉੱਥੇ ਮੱਝੀ ਰੱਖੀਆਂ। ਆਉਂਦੀ ਵਾਰੀ ਖਾਨ ਖੀਵੇ ਮਾਣੀਆਂ ਸਿਆਲਾ ਕਾ ਮੈਂ ਤੈਨੂੰ ਬੈਣ ਦਾ ਰਿਸ਼ਤਾ ਦੇਣਾ। ਅੱਛਾ। ਰਾਹ ਵਿਜਲ ਆਖਿਆ ਵੀ ਜਦੋਂ ਮੈਂ ਦਾਨਾਬਾਦ ਹੱਟ ਤੇ ਗਿਆ ਨਾ ਬਿਰਾਰ ਆਰਮ ਨਾਲ ਸਲਾਹ ਕਰ ਤੇ ਮੁੜ ਦੱਸਾਂਗਾ। ਮੱਝੀ ਲਿਆਂਦੋ ਸੇ ਵਿਵਾਹ ਤੇ ਲਿਆਂਦੇ ਨਾ ਨਸੀਬੋ ਆ ਮਾਣੀਆਂ ਸਿਆਲਾਂ ਦੀ ਖਾਨ ਖੀਵੇ ਦੀ ਬੈਣ, ਜਿੰਦੇ ਚੋਂ ਮਿਰਜ਼ਾ ਸਰਜਾ ਗਰਜਾ ਨੂਰ ਸਮਾਨ 5ਵੀਂ ਬੈਣ 36। ਅੱਛਾ। ਇਹ 36
ਇਹ ਚੌਂ ਭੈਣ ਭਰਾਵਾਂ ਤੇ ਪੰਜਵੀਂ ਥਾਂ ਤੇ ਛੋਟਾ ਮਾਂ ਦੀ ਕੁੱਖ ਹੀ ਸੁੱਕਾ ਆ। ਹਜ਼ਰਤ ਨੌਸ਼ਾ ਪਾਕ ਟੁਰਦੇ ਟੁਰਦੇ ਦਾਨਾਬਾਦ ਆ ਗਏ। ਉਸ ਤੋਂ ਦੁਆ ਕਰਨ ਨੂੰ ਆ ਗਿਆ ਵੀ ਜਦੋਂ ਡੀਵੇ ਦੇ ਨਾਮ ਮਿਰਜ਼ਾ ਰੱਖਣਾ। ਅੱਛਾ ਮਿਰਜ਼ਾ ਨਾਂ ਰੱਖਣਾ। ਜਦੋਂ ਮੁੜੇ ਡਿਆ ਨਾ ਮਿਰਜ਼ਾ ਰੱਖਣਾ। ਜਦੋਂ 8-9 ਸਾਲਾਂ ਦਾ ਹੋਇਆ ਏਡੇ ਏਡੇ ਚਦੁੱਲੇ ਬਣਾਵੇ ਬੈਂਚਾਂ ਸਰਾਂ ਅੱਗੇ ਪਕਾਵੇ। ਦਾਨਾਬਾਦ ਦੀਆਂ ਕੁੜੀਆਂ ਮਿੱਟੀ ਦੇ ਗੜੇ ਚਾਹ ਤੇ ਪਾਣੀ ਭਰਨ ਆਉਣਾ। ਇਹ ਗੁਲੇਲ ਗਾਤੇ ਇੰਜ ਗੜਿਆਂ ਨਿਸ਼ਾਨੀਆਂ ਲਾਉਣੀਆਂ। ਗੜੇ ਤੋੜ ਦੇਣੇ। ਮਾਂ ਪਿਓ ਨੂੰ ਲਾਮੇ ਮਿਲਣ ਵੀ ਤੁਹਾਡਾ ਬੱਚਾ ਤਾਂ ਸਾਡੇ ਗੜੇ ਤੋੜ ਦਿੰਦਾ ਸਾਨੂੰ ਬਹੁਤ ਤੰਗ ਕਰਦੇ। ਇਹਨੂੰ ਖੀਵੇ ਗੱਲ ਚ ਉਹਨੇ ਮਾਮੇ ਦੇ ਘਰ ਖਾਨ ਖੀਵੇ। ਜਿੱਦਾਂ ਨਿਆਣਾ ਵਿਗੜਿਆ ਉਹਨੂੰ ਭੇਜ ਦਿੰਦੇ ਆ। ਹਾਂਜੀ ਬਈ ਨਾਨਕਿਆਂ ਤੇ ਜਾ। ਉੱਥੇ ਜੀ ਸਾਹਿਬਾਂ ਤੇ ਰਾਤ ਤੇ ਪੜ੍ਹਦੇ ਰਹੇ। ਜਦੋਂ ਆਵੇਂ ਲੱਗਾ ਉਦੋਂ ਸਾਹਿਬਾਂ ਤੇ ਤਾਂ ਆਪ ਪਿਆਰ ਮੁਹੱਬਤ ਹੋਇਆ ਵੀ ਨਾ ਤੂੰ ਆਪਣੇ ਸ਼ਾਦੀ ਕਰਾਉਣੀ ਨਾ ਮੈਂ ਆਪਾਂ ਆਪਸ ਵਿੱਚ ਕਰਨੀ। ਘਰ ਜੀ ਆ ਗਿਆ 15 ਸਾਲਾਂ ਪਿੱਛੋਂ। ਹਜ਼ਰਤ ਨੌਸ਼ਾ ਪਾਕ ਕੀਆਂ 22 ਸਾਲਾਂ ਪਿੱਛੋਂ ਟੁਰਦੇ ਟੁਰਦੇ ਮੋੜ ਆ ਗਏ ਦਾਨਾਬਾਦ ਜਿੰਦੀ ਦੁਆ ਦਾ। ਉਹਨੂੰ ਆਖਿਆ ਮੁਰਸ਼ਿਦਾ ਮੇਰੇ ਹੱਕ ਦੁਆ ਕਰੋ ਮੈਨੂੰ ਮਾਮੇ ਦੀ ਧੀ ਸਾਹਿਬਾਂ ਦੀ ਜਾਵੇ। ਹਜ਼ਰਤ ਨੌਸ਼ਾ ਪਾਕ ਆਖਿਆ ਮਿਰਜ਼ਾ ਯਾ ਦੁਨੀਆ ਤੇ ਨਾਂ ਰੱਖ ਲਾ ਤੇ ਯਾ ਸਾਹਿਬਾਂ ਰੱਖ ਲਾ। ਇਸ ਆਖਿਆ ਜੀ ਮੇਰਾ ਮੁੜ ਦੁਨੀਆ ਤੇ ਨਾਂ ਰਵੇ। ਪੀਰ ਚਲੇ ਗਏ। ਜਿਹੜਾ ਬਾਬਾ ਰਾਮਾ ਥਾ ਨਾ ਮਿਰਜ਼ੇ ਦਾ ਇਹ ਜਗੀਰ ਦੇ ਅਕਬਰ ਬਾਦਸ਼ਾਹ ਨੂੰ ਟਕੇ ਦਿੰਦਾ। ਜ਼ਮੀਨ ਨੂੰ ਤ੍ਰਿਵਣੀਆਂ ਪਾਉਂਦੀਆਂ ਪੈਸਾ 2 ਕਿੱਲੇ ਮਗਰੋਂ ਜਿਵੇਂ ਆਪਣਾ ਪਿੰਡ ਦਾ ਲੰਬਰਦਾਰ ਆਪਣੇ ਕੋਲ ਮਾਮਲਾ ਵਸੂਲ ਕਰ। ਜੀ ਪੀਰ ਚਲੇ ਗਏ ਇਤਨੀ ਕਰਤੇ ਵੀ ਯਾ ਦੁਨੀਆ ਤੇ ਨਾਂ ਰੱਖ ਲਾ ਤੇ ਯਾ ਸਾਹਿਬ ਰੱਖ ਲੈ। ਇਹਦੇ ਮੂੰਹ ਨਿਕਲੇ ਜੀ ਮੇਰਾ ਮੁੜ ਦੁਨੀਆ ਤੇ ਨਾਂ ਰਵੇ। ਇਹ ਸੋ ਬਾਬੇ ਰਾਮਾ ਤੋਂ ਹਿੱਸਾ ਮੰਗਿਆ। ਉਹ ਇਨਕਾਰ ਹੋਇਆ। ਬਾਹਰੋਂ ਮੱਝੀ ਉਹਨੇ 4 ਤੇ ਸ਼ਾਮੀ ਆਈਆਂ 50 ਮੱਝ 60 ਡਾਂਗ ਲੈ ਲਈ ਮਿਰਜ਼ੇ ਤੇ ਵਾਲ ਤੇ ਆਪਦੀ ਹਵੇਲੀ ਨੂੰ ਗੱਸ ਲਈਆਂ। ਦੀਨ ਦਾ ਬਾਬਾ ਰਾਮ ਨੂੰ ਲੜ ਸਕਿਆ ਨਾ। ਸ਼ਾਹੀ ਕਿਲੇ ਜਾਂ ਲਾਹੌਰ ਪੇਸ਼ ਹੋਇਆ ਅਕਬਰ ਬਾਦਸ਼ਾਹ ਦੇ ਵੀ ਐ ਮਿਰਜ਼ਾ ਮੈਨੂੰ ਮਰਾ ਦੇ ਮੇਰਾ ਮਾਲ ਕਬਜ਼ੇ ਕਰ ਲੈ ਸਾਹਿਬ ਮੈਨੂੰ ਹੀ ਮਾਰੋ। ਉਸ ਫੌਜ ਭੇਜੀ ਜਾਂ ਪੁਲਿਸ ਭੇਜੀ ਨੂੰ ਲੈ ਗਈ ਪੁਰਾਣੀ ਦਿੱਲੀ ਦੀ ਜੇਲ੍ਹ ਰੱਖਿਆ ਗਿਆ 8 ਸਾਲ ਮਿਰਜ਼ੇ ਨੂੰ। ਅੱਛਾ 8 ਸਾਲ 8 ਸਾਲ ਜਿਹੜਾ ਸਰਦਾਰ ਇਹਨੂੰ ਜ਼ਿਆਦਾ ਮੰਨਦੇ ਨੇ ਨਾ ਤੇ ਮਿਰਜ਼ਾ ਆਏ ਤੋਂ ਪਿੱਛੇ ਮਿਰਜ਼ਾ ਜੱਟ ਫਿਲਮਾਂ ਬਣਾਈਆਂ ਨੇ ਉਹਦੀ ਮਸ਼ਹੂਰੀ ਦੇ ਜ਼ਰੀਏ ਸੁਰਮੇ ਬੇਲੇ ਬੰਦੇ ਦੇ ਆਪਣਾ ਸਰਦਾਰ ਵੀ ਬੇਲੀ ਹੈ। ਉਸ ਜੀ ਦਿੱਲੀ ਭੇਜਿਆ ਗਿਆ 8 ਸਾਲਾਂ ਪਿਛੋਂ ਅਕਬਰ ਬਾਦਸ਼ਾਹ ਆਰਡਰ ਕੀਤਾ ਜਾਓ ਮਿਰਜ਼ਾ ਖਰਾ ਜੱਟ ਨੂੰ ਲਿਆਓ ਅੱਜ ਫਾਇ ਲਗਾ ਦਿਓ। ਅਕਬਰ ਬਾਦਸ਼ਾਹ ਆਖਿਆ ਜਦੋਂ ਦੇ ਪੇਸ਼ ਕੀਤਾ ਗਿਆ ਮਿਰਜ਼ਾ ਆਖਿਆ ਅਕਬਰ ਬਾਦਸ਼ਾਹ ਸਲਾਮਤ ਮੇਰੀ ਕਾਖਰੀ ਦਿਲ ਦੀ ਖਹਿਸ਼ ਹੈ ਮੇਰੀ ਪੂਰੀ ਹੋ ਜਾਵੇ ਤਾਂ ਫਾਇ ਦੇ ਲਾ। ਕੀ ਤੇਰੀ ਖਹਿਸ਼ ਹੈ? ਮਿਰਜ਼ਾ ਆਖਿਆ ਮੇਰੀ ਦਿਲ ਦੀ ਇਹ ਖਹਿਸ਼ ਹੈ ਸਿਪਾਹੀਆਂ ਨੂੰ ਆਖ ਮੈਨੂੰ ਦਿੱਲੀ ਦੇ ਬਾਜ਼ਾਰਾਂ ਦੇ ਸੈਲ ਕਰਾਂ ਮੈਨੂੰ ਮੁੜ ਫਾਇ ਦੇ ਲੈ। ਸਿਪਾਹੀ ਲਈ ਜਾਂਦੇ ਨੇ ਅਗਰੇ ਜਾਂ ਤੇ ਸਿਪਾਹੀਆਂ ਨੂੰ ਆਖੋ ਜਨਾਬ ਮੇਰੀ ਹੱਥ ਕੜੀ ਮਿਰਜ਼ਾ ਆਖਿਆ ਪੱਟ ਲਓ ਮੈਨੂੰ ਥੋੜਾ ਜਿਹਾ ਖੁੱਲਾ ਫਿਰਨ ਦਿਓ ਮੈਂ ਕਿਹੜਾ ਬਚ ਜਾਣਾ। ਉਹਨਾਂ ਦੇ ਦਿਲ ਹੀ ਰੱਬ ਨੂੰ ਰਹਿਮ ਆ ਗਿਆ। ਉਹ ਹੱਥ ਕੜੀ ਪਾਲਦੀ ਵੀ ਜੱਟ ਨੂੰ ਆਪਾਂ ਨੂੰ ਫਾਇ ਦੇ ਦੇਣਾ। ਜਾਂ ਦਿੱਲੀ ਦੇ ਬਾਜ਼ਾਰ ਨੂੰ ਵੜਿਆ ਖੁੰਡੇ ਤੇ ਡਾਂਗਾ ਵੇਚਣ ਕੰਨ ਰੱਖ ਬੰਦਿਆਂ ਦੁਕਾਨਦਾਰ ਬੰਨਾ ਖੂਨ ਚੁੱਕ ਲਓ ਦੁਕਾਨ ਤੋਂ ਦੁਕਾਨਦਾਰ ਪੈਸੇ ਮੰਗੇ ਦੋ ਨੂੰ ਖੜਕਾ ਦਿੱਤੇ। ਜਿਹੜੀ ਦੀ ਹਮਾਇਤ ਕਰਤੇ ਆ ਉੱਥੇ ਲੜਾਈ ਨੂੰ ਸ਼ੁਰੂ ਹੋ ਗਿਆ ਮੁਲਕ ਜੀ ਅੱਗੇ ਤੇ ਮੰਗੇ। ਜਿਹੜਾ ਆਪਣਾ ਸਿੱਖੂ ਸਲੀਮ ਨੇ ਜਿਹਦੇ ਨਾਂ ਤੇ ਸ਼ੇਖੂਪੁਰਾ ਹੈ ਸਿੱਖੂ ਸਲੀਮ ਸੱਦਣ ਸਾਡੇ ਕੋਲ ਸਿੱਖੂ ਸਾਦਾ ਵੀ ਸੱਦਣ ਜਿਹੜਾ ਅਕਬਰ ਬਾਦਸ਼ਾਹ ਦਾ ਪੁੱਤਰ ਹੈ ਜਿਹਦੇ ਨਾਂ ਤੇ ਸ਼ੇਖੂਪੁਰਾ ਹੈ। ਇਹ ਆਪਣਾ ਮਹਿਲਾਂ ਤੇ ਖੜਾ। ਉਸ ਮਾਂ ਤੋਂ ਪੁੱਛਿਆ ਵੀ ਇਹ ਬੰਦਾ ਕੌਣ ਹੈ ਜਿਹੜਾ ਦਿੱਲੀ ਦਾ ਮੁਲਕ ਕੋਟ ਅੱਗੇ ਲਾਈ ਜਾਂਦਾ। ਉਹਦੀ ਮਾਂ ਖਿਆ ਦੇਣ ਕੋ ਮਿਰਜ਼ਾ ਖਰੋ ਜੱਟ ਦਾਨਾਬਾਦ ਦਾ ਤੇਰੇ ਅੱਬੇ ਅਕਬਰ ਬਾਦਸ਼ਾਹ ਨੂੰ ਫਾਇ ਦੇਣਾ ਖਰੇ ਨੂੰ ਕਿਵੇਂ ਛੱਡ ਦਿੱਤਾ ਇਹਨੇ। ਸਿੱਖੂ ਸਲੀਮ ਆਖਿਆ ਮੈਂ ਇਜਾਜ਼ਤ ਦੇਵੇਂ ਤੈਨੂੰ ਮੈਂ ਵਿਰਾਹ ਨਾ ਬਣਾ ਲਵਾਂ। ਆਪਣਾ ਮਹਿਲਾਂ ਤੋਂ ਉਤਰਿਆ ਆਪਣਾ ਸਾਫਾ ਮਿਰਜ਼ੇ ਦੇ ਸਿਰ ਤੇ ਮਿਰਜ਼ੇ ਦਾ ਆਪ ਦੇ ਪੱਗ ਵਟਾ ਲਈ ਤੇ ਵਿਰਾਹ ਬਣਾ ਲਿਆ ਸਿੱਖੂ ਸਲੀਮ ਅਕਬਰ ਬਾਦਸ਼ਾਹ ਦੇ ਪੁੱਤਰ ਮਿਰਜ਼ੇ ਨੂੰ। ਵਿੱਚੋਂ ਜੀ ਕੋਈ ਕਾਲਾ ਜਿਹਾ ਬੰਦਾ ਬੰਨਾ ਅਕਬਰ ਬਾਦਸ਼ਾਹ ਕੋਲ ਵੀ ਜਿਹਨੂੰ ਤੂੰ ਫਾਇ ਦੇਣਾ ਨਾ ਉਹ ਦਿੱਲੀ ਦਾ ਮੁਲਕ ਕੋਟ ਤੇ ਅੱਗੇ ਲਾਇਆ ਹੈ। ਤੇਰੇ ਪੁੱਤਰ ਚੱਲੇ ਹੋ ਸਿੱਖੂ ਸਲੀਮ ਦੇ ਨਾਲ ਪੱਗ ਵਟਾ ਲਈ ਤੇ ਵਿਰਾਹ ਬਣਾ ਲਿਆ। ਅਕਬਰ ਬਾਦਸ਼ਾਹ ਕਹ ਮੇਰੇ ਪੇਸ਼ ਕਰੋ। ਜਦੋਂ ਜੀ ਪੇਸ਼ ਕੀਤਾ ਗਿਆ ਖੁਦ 2-4 ਗੱਲਾਂ ਪੁੱਛੀਆਂ ਮਿਰਜ਼ੇ ਤੋਂ ਵੀ ਕਿਉਂ ਲੜਿਆ ਜਾਂ ਕਿਉਂ ਮਾਰ ਕੁਟਾਈ ਕੀਤੀ। ਖਰੀ ਉਹ ਸਾਖੇ ਨੂੰ ਲਗਾ ਦਿਓ ਫਾਇ। ਉਹ ਸਰ ਸਿੱਖੂ ਸਲੀਮ ਅਕਬਰ ਬਾਦਸ਼ਾਹ ਦਾ ਪੁੱਤਰ ਬੋਲਿਆ ਵੀ ਅੱਬਾ ਇਸ ਤੋਂ ਪਹਿਲੇ ਮੈਨੂੰ ਫਾਇ ਦੇ ਮੈਥੋਂ ਪਿੱਛੇ ਮਿਰਜ਼ਾ ਖਰਾ ਜੱਟ ਨੂੰ ਮੈਂ ਤੈਨੂੰ ਪੱਗ ਵਟਾ ਲਈ ਤੇ ਵਿਰਾਹ ਬਣਾ ਲਈ। ਉਸੇ ਵਜ਼ੀਰਾਂ ਕਿਹਾ ਬਾਦਸ਼ਾਹ ਸਲਾਮਤ ਹੁਣ ਕੀ ਕਰੀਏ। ਅਕਬਰ ਬਾਦਸ਼ਾਹ ਖਾਨ ਮੇਰਾ ਪੁੱਤਰ ਨਾਲ ਫਾਇ ਦੇਣਾ ਨੇ ਮਿਰਜ਼ੇ ਨੂੰ ਦੁਬਾਰਾ ਮੁੜ ਜੇਲ੍ਹ ਨੂੰ ਭੇਜ ਦੇਖੋ 2 ਮਹੀਨੇ ਮੁੜ ਜੇਲ੍ਹ ਲੈ ਰਿਹਾ। 12 ਵਾਸ ਇਸ ਤਰ੍ਹਾਂ ਉੱਚੇ ਖਿੱਚੇ ਗਏ 60 ਫੁੱਟ ਉਚਾਈ ਬਣੀ 90 ਜਿਵੇਂ ਟੈਂ ਫੀਸ ਹੁੰਦਾ ਉਹਨਾਂ ਨੂੰ ਕੁੱਪੀ ਸੱਡਿਆਂ ਟੋਸ਼ੀ ਤੋਂ ਰੱਖੇਗੀ। ਇਹ ਰਾਮਤ ਨੂੰ ਵੀ ਸਾਧੂ ਜਿਹੜੇ ਬਸਰੀਏ ਨੂੰ ਫਦਾਇਆ ਹਰ ਕੌਮ ਨੂੰ ਜੀ ਇਜਾਜ਼ਤ ਹੋਈ ਵੀ ਨਿਸ਼ਾਨੇ ਨਾਲ ਕੁੱਪੀ ਡਿੱਗੂ ਕਿਹੜੀ ਕੌਮ ਇੱਕ ਲੰਬਾ ਰਮਦੀ ਨਿਸ਼ਾਨੇ ਹਰ ਕੋਈ ਜੀ ਛੁੱਟਦਾ ਰਿਹਾ ਨਾ ਡਿੱਗੀ। ਉਸ ਨੇ ਦਾ ਬਾਬਾ ਰਾਮਤ ਬੋਲਿਆ ਮਿਰਜ਼ੇ ਦਾ ਜਿਹੜਾ ਫਦਾਵਾਂ ਨਾਲ ਆ ਵੀ ਅਕਬਰ ਬਾਦਸ਼ਾਹ ਸਲਾਮਤ ਅੱਜ ਮੇਰਾ ਬਸਰੀਆ ਮਿਰਜ਼ਾ ਹੁੰਦਾ ਨਾ ਕੁੱਪੀ ਉਹ ਛੁੱਟਿਆ ਹੋਰ ਕੋਈ ਨਹੀਂ ਛੁੱਟ ਸਕਦਾ। ਉੱਥੋਂ ਜੇਲ੍ਹ ਚ ਲਿਆਂਦਾ ਗਿਆ। ਇਸ ਕੁੱਪੀ ਚੁੱਟੀ ਪੁਰਾਣੀ ਦਿੱਲੀ ਦੇ ਦਰਵਾਜ਼ੇ ਤੇ ਉਸ ਦੌਰ ਲਿਖਿਆ ਗਿਆ ਵੀ ਮਿਰਜ਼ਾ ਖਰਲ ਜੱਟ
ਇੱਕ ਲੰਬਾ ਰਾਇਆ ਨਿਸ਼ਾਨੇ ਲੂ ਜਿਹੜਾ ਸਿੱਖ ਸਰਦਾਰ ਇਹਨੂੰ ਜ਼ਿਆਦਾ ਮੰਨਦੇ ਅੱਜ ਦੇ ਪਿੱਛੋਂ ਨਾ ਮਿਰਜ਼ਾ ਜੱਟ ਦੀਆਂ ਫਿਲਮਾਂ ਬਣਾਈਆਂ। ਅਕਬਰ ਬਾਦਸ਼ਾਹ ਨੌਕਰਾਂ ਨੂੰ ਆਖਿਆ ਜਾ ਉੱਥੇ ਵੇਲੇ ਚੰਚੰਕਾ ਘੋੜਾ ਵੀ ਇਨਾਮ ਕਰੋ। ਜਾਂਦੇ ਪੈਣ ਅੱਗੂ ਹਜ਼ਰਤ ਨੌਸ਼ਾ ਪਾਕ ਖੜੇ ਜਿੰਦੀ ਦੁਆ ਦਾ ਉਸ ਆਖਿਆ ਬੱਚੋ ਨੂੰ ਆਖੋ ਜਿਹੜੀ ਸਵੇਲੇ ਦਿਸੋ ਜੀ ਮਾੜੋ ਜੀ ਘੋੜੀ ਖੜੀ ਹੈ ਨਾ ਇਨਾਮ ਕਰਨਾ ਹੈ तो कर चंगियां घोड़ियां घोड़ियां दी कोई लोड़। मुर्शद दी आगा दे जरिए ਨੂੰ जी बक्की मिली 360 तीर कमान मिले अकबर बादशाह ਨੂੰ ਰਿਹਾ ਕਰ ਦਿੱਤਾ। ਤਲਵੰਡੀਆਂ ਪਿੰਡ ਨਨਕਾਣੇ ਸਾਹਿਬ ਦੇ ਮੋਟਰਵੇ ਦੇ ਨਾਲ ਤੇ ਬੁੱਚਿਆਂ ਦੇ ਨਾਲ ਤਲਵੰਡੀ ਇਹ ਸੇ ਉੱਥੋਂ ਲੱਗਣ ਲੱਗਾ ਨਾ ਜਿਹੜਾ ਦੁੱਲਾ ਭੱਟੀ ਫਰੀਦ ਦਾ ਪੁੱਤਰ ਹੋਇਆ ਇਹਨੂੰ ਵੀ ਬੜਾ ਸੁਰਮਾ ਹੈ ਮੁਗਲਾਂ ਨਾਲ ਬੜੀ ਬੰਦੀ ਲੜਾਈ ਰਹੀ ਦੁੱਲਾ ਭੱਟੀ ਫਿਲਮਾਂ ਬਣੀਆਂ ਹੋਈਆਂ। ਬਿਲਕੁਲ ਬਿਲਕੁਲ ਅੱਗੂ ਉਹ ਖੜਾ ਵੀ ਆ ਘੋੜੀ ਖੋ ਲਵਾਂ ਮਿਰਜ਼ਾ ਸਾਹਮਾ ਲਗਾਇਆ ਜੋ ਉਦੋਂ ਤੀਰ ਸਿੱਧੇ ਖਿੱਚੋ ਨੇ हजरत नौशा पाक घोड़ी चुतरे दोमा दे फजल सका मिर्जा तुम ही मेरा मुरीद है ते दुल्ला भट्टी भी ना उंदा में तीर जाना ना तेरा मैं जाना। ओ जी नंदी सुलह कीती करते वो सका मिर्जा आखे ते तेन दुल्ले भट्टी दी बहन दा रिश्ता भी ले देना। अच्छा मिर्जा आख्या जी मैं शादी नहीं कराउनी सका तो नहीं कराउनी तेरी बहन 36 में देनी है दुल्ले भट्टी पीर सदियां ते बनाए दुल्ले भट्टी नाल पिंडी रिश्तेदारी हो गई भी पिंडी भट्टियां दी चुबरा ले ते फलानी तरीक नु तो दानाबाद आ जा। मिर्जा जी घर आ गया इंदे नानके मानियां सियाल वाले छड़ड़ा नु दिले जांगे सब ने गड्डी पा ते दे दिचने दे बना ते एक करमू बामण होया है उनदे साहिबा खत लिखा ते दानाबाद भेजा भी मिर्जा खरा जट नु खत पहुंचावे मेरी बारात आ जानी ते मेरा बस कोई नहीं चलना। जिस ਨੂੰ ਖਤ ਦਿਆ ਇਹ ਆਪਦੀ ਘੋੜੀ ਬੱਕੀ ਤੇ ਜੀ ਚੜ ਬੈਠਾ ਜਿਹੜੀ ਦੀ ਬਹਿਣ 36 ਹੈ ਘੋੜੀ ਦੀ ਬਾਗ ਫੜ ਲਈ ਮੇਰਾ ਭਾਈ ਮੈਂ ਤੈਨੂੰ ਨਹੀਂ ਜਾਣ ਦਿੰਦੀ। ਉਹ ਛੱਡੇ ਨਾ ਚੀਚੀ ਦਾ ਛੱਲਾ ਲਾਇਆ 2 ਕਦਮ ਘੋੜੀ ਤੋਂ ਦੂਰ ਜਾਣ ਤੇ ਸੁੱਟਿਆ ਚਾ ਮੇਰੀ ਬਹਿਣ ਉਹ ਛੱਲਾ ਡਿੱਗ ਪਿਆ ਮੈਨੂੰ ਫਦਾ ਮੈਂ ਨਹੀਂ ਜਾਂਦਾ ਛੱਲਾ ਚੁੱਕਣ ਲੱਗੀ ਤੇ ਮਿਰਜ਼ਾ ਘੋੜੀ ਦੁੜਾ ਗਿਆ। ਜਿਹੜਾ ਆਲਮ ਲੋਹਾਰਾਂ ਦਾ ਮਿਰਜ਼ਾ ਇੰਜ ਨਹੀਂ ਕਰਦੇ ਬਹਿਣਾ ਨਾਲ ਬਿਰਾਵੇ ਬਹਿਣਾ ਦਾ ਲਾ ਤੇ ਘੋੜੀ ਦੁੜਾ ਜਿਸ ਜੀ ਖੀਵੇ ਤੋਰਾ ਗਿਆ ਨੂੰ ਕੋਈ 4-5 ਮੀਲ ਪਰ ਰਹਿੰਦਾ ਨਾਈ ਦੇ ਸਿਰ ਤੇ ਪਰਾਤ ਜਾਂ ਟੋਕਰੀ ਹੁੰਦੀ ਗਰੀ ਸੌਗੀ ਬਦਾਮ ਜੀ ਨੂੰ ਜਦੋਂ ਬਰਾਤ ਸਾਡੀ ਜਾਵੇ ਨਾ ਅਸੀਂ ਨਾਈ ਦੇ ਸਿਰ ਤੇ ਰੱਖਣ ਨੂੰ ਸੱਦਨੇ ਐ ਬਰਾਤ ਸੋਈ ਗਰੀ ਸੌਗੀ ਬਦਾਮ ਉਹ ਲਈ ਬੇਦ ਜਿਹਨੂੰ ਕਹਿੰਦੇ ਜਿਹਨੂੰ ਤੁਸੀਂ ਵੇਦ ਸੱਦੋ ਤੇ ਬਰੀ ਉਹ ਲਈ ਜਾਵੇ ਉਸ ਤੋਂ ਪੁੱਛੋ ਕੌਣ ਹੈ ਉਸ ਕਮਚੇ ਦੇ ਡਾਂ ਦਾ ਨਾਈ ਆ ਰੋਟੀ ਲਈ ਜਾਣਾ। अच्छा ये जिगड़ी ते खुलाई तो गरी सौगी खा दे उसको घोड़ी दगे दूध कागड़ तो खिला सट्टो। नाई नो आखो मज्जी दे बूहे चुग लिया मज्जी दे बूहे थापियां चुग लिया वो गरी सौगी खां ते बूहे दी पंड हुंदे सिर ते नाई दे रखो जब गरी आ ले जा वो शुदा टुर गया भी बस जट मारे ना उतन पिछे दड़ां दी बरात मिल पई उन्हां दियां घोड़ियां घोड़े बड़े संभे ते बड़े बूते च पग्गां बधियां उन्हां आख्या यार मिर्जे नूं पता कोई ना मैं मिर्जा खरोले उन्हें आख्या यार मने घर मारो जी घोड़ी वाले तू कि अगे गट्टा डुमदा जाना। मिर्जा आख्या मेरे ना जोड़ ना करो तुस मैं खीवे ते जिले जंग जाना तो मैं भी अपर रले चलीए उन्हें झागो तो आख्या मड़िंज करो मिर्जे नूं कहने एक घोड़ी चीरी साडी अपनी घोड़ियां दी दौड़ खराबी पिपल या बोर खीवे दे नाल खड़ा कोई रुख हो उनदी टाणी पापा लिया तू पड़े तू साडे सिर ला लेने असीं लिया भी असां तेरा ला दौड़ लवे बन्नी जांदी घोड़ी नूं ना जिवें टांगे वाला को छट्टा हुंदा ही ओहदे को छट्टा सुज मारे उस कन्नी ते मिर्जे दी घोड़ी अगलियां घोड़ियां दे ते बाह गई आ देन भी अल्लाह पाक उन ज़बान दित्ती मिर्जा मैं उड्डा नाली आई मैं चाबक जल्ला नाली नहीं मैंने टुरदी नु चाबक मारे मेरी इजाजत न लाई लीक मैं तेन मरा गाना घोड़ी तू उतरिया है साफ हालात पैरां सट्टे अल्लाह वास्ते गलती दी मैनू माफी मिली जावे जेड़ा तेन बन्नी जांदी मैं चाबक मार बैठी उथों जे उठी सब तो पहले निशानी लियाई तो त्या दिन हवा ना उड़दी है जी हुण किसी नूं आखिए तो आखना तू किहड़ा नाल वेंदा पिया ओ जी सब तो पहले निशानी ले आई मिर्जा जिन्नी बरात जा रही है नहीं छदड़ां दी उन्होंने आखो सिर कलम दर्दे नहीं करता जेड़े तुरे कड्डो तो पग्गां बधे ने सारी बरात ला रखी जा ओ गलडी बन लो बीबो मस्सी रंदी है सुखीवे मस्सी दे घर चलिया गया खान खीवे ले बरात चली गई। हाँ जी साहिबां दे बाप पुछया बरासी ओ सिरों नंगे हो चलना का भी साडा रिवाज है जिहदे साडी बरात जावे ना असीं सिरों नंगे जाना पिछली गल काने कितों ना बे हां जी पिछा शरीयत लाई ते मिर्जा खरा जट साडियां पग्गां ला लियां ने पिछली गल ना दिते ने शर्म सारी हां खैर बीबो मसी असू ओनू राती जा के भी मैनू दुआ घर चलिया गया ओनू आखो भी मैनू साहिबां साथ लिया दे ओ गई उस खान खीवे नू आखा मेरी मझ नू सूल एक बंदी उठिंदी ए बंदे पेट च के वजह ते मैनू वाडियां गवाडियां नी कुड़ियां आख्या भी जेड़ी कुड़ी गन्ने अच्छी होवे ना वो चुल्हे दी स्वाल है ते छाननी च पा ते कंड ते दोले ते मझ दे सूल वल हो जांदा खान खीवे सब दे बाप आख्या मुड़ा तेरी बसरी बैठी साहब इनू ले जा ओ जी ले आई इंदी मस्सी बीबो मिर्जा तो गैटा डेट बैठे आप मस्सी दे घर
ਅਖੀਰ ਨੂੰ ਮਿਰਜ਼ੇ ਆਖਿਆ ਵੀ ਤੂੰ ਹੁਣ ਘਰ ਚਲੇ ਜਾ, ਮੈਂ ਤੈਨੂੰ ਘਰੋਂ ਜਾ ਕੇ ਲੈਣਾ, ਇੱਥੋਂ ਮੇਰੀ ਮੱਸੀ ਸੱਦ ਲਿਆਈ ਲੈ ਜਾਵਾਂ ਤੇ ਮੇਰੀ ਮੱਸੀ ਦੇ ਪਿੰਡ ਚ ਦੇ ਬੰਡੇ ਨਾ ਬਾਹਰ ਵਗਾ ਦੇਣ। ਉਹ ਘਰ ਚਲੀ ਗਈ, ਬੇਲੀ ਲੁਹਾਰ ਸੁਰਤ ਉਹਨੇ ਉਠਾਏ ਵੇ ਸਰੀਆ ਟੋਕ ਤੇ ਏਡੀਆਂ ਨੀ 10-12 ਕਿੱਲੀਆਂ ਬਣਾ ਦੇ ਤੇ ਅੱਗੋਂ ਮੈਨੂੰ ਝੁੰਬਣਾ ਕੱਢ ਦੇ। ਹਾਂਜੀ ਲੁਹਾਰ ਆਖਿਆ ਮਿਰਜ਼ਾ ਹੁਣ ਰਾਤ ਹੈ ਦਿਨ ਹੋਇਆ ਤਾਂ ਬਣਾ ਦੇਵਾਂਗਾ। ਉਸ ਲੁਹਾਰ ਦੀ ਘਰ ਦੀ ਉੱਠੀ ਵੀ ਇਹ ਕੌਣ ਹੈ? ਲੁਹਾਰ ਆਖਿਆ ਇਹ ਨਿੱਕਾ ਹੁੰਦਾ ਮੇਰਾ ਭਾਈ ਬਣਿਆ ਆਇਆ ਮਿਰਜ਼ਾ ਖਰੋ ਤੇ ਉਹਨਾਂ ਦਾ ਦੁਕਾਨ ਕਰੋ ਕਰ ਤੇ ਕਿੱਲੀਆਂ ਬਣਾ ਦੇ। ਹਾਂਜੀ ਉਹ ਜਿਹਦਾ 12 ਕਿੱਲੀਆਂ ਬਣਵਾ ਥੌੜੀ ਲਿਓ, ਜਿਹੜੇ ਕਮਰੇ ਤੇ ਘਰ ਸਾਹਿਬਾਂ ਸੁੱਤੀ ਹੋਈ ਪਿਛੋੜੋਂ ਦੀਵਾਰ ਇੱਕ ਕਿੱਲੀਆਂ ਠਪੈਂਦਾ ਗਿਆ, ਕਿੱਲੀਆਂ ਦੀ ਪੌੜੀ ਬਣਾ ਲਿਓ। ਜਿਸ ਸਾਹਿਬਾਂ ਨੂੰ ਆਵਾਜ਼ ਮਾਰੀ ਸੋ ਘੋੜੀ ਨੂੰ ਨਿਗੇ ਮਾਰੀ ਸਕਾ ਮਿਰਜ਼ਾ ਮੇਰੇ ਪੱਕੇ ਬਨ ਪਵੰਨੇ ਘੋੜੇ ਤੇ ਬਾਹਰੋਂ ਕੋ ਚਰਦੀ ਤੋਂ ਥੱਲੋਂ ਫਸ ਲੈਂਦੀ ਜੋ ਆਪ ਦਾ ਘਰ ਨਹੀਂ ਆਈ ਚੰਗੀ ਤੇ ਕੋਈ ਮੰਗ ਲਿਆਉਂਦੇ ਹੋਰ। ਮਿਰਜ਼ਾ ਆਖਾ ਚੜਨਾ ਹੀ ਤੇ ਚੜਿਆ ਆਪਣੀ ਸ਼ੌਂਕ ਨੂੰ, ਮੇਰੀ ਬੱਕੀ ਨਜ਼ਰ ਨਾ ਜਾ ਮੇਰੀ ਘੋੜੀ ਨਾ ਨਿੰਦੀ। ਖੈਰ ਜੀ ਉਹ ਮਗਰ ਬਾਏ ਗਈ, ਉਹਦੇ ਕੰਜਰੀਆਂ ਲੱਗੀਆਂ ਹੋਈਆਂ, ਖਾਨ ਸ਼ਬੀਰ ਸਾਹਿਬਾਂ ਦਾ ਬਾਈ ਬਰਾਤ ਸਾਰੀ ਅਖਾੜੇ। ਹਾਂਜੀ ਆਖੋ ਮੁੜਾਉਣਾ ਕਿ ਨਹੀਂ ਆਉਣਾ, ਆਪਾਂ ਖੜਾ ਹੀ ਵੇਖੀ ਚਲੀ ਉਸ ਮੂੰਹ ਤੇ ਚਾਦਰ ਛੱਡ ਲਈ ਤੇ ਮਿਰਜ਼ੇ ਦੇ ਮਗਰ ਬਾਏ ਗਈ। ਜਦ ਕੰਜਰੀ ਨੂੰ ਪੈਸੇ ਦੇ ਮਿਲਾ ਪਿਆ, ਕੰਜਰੀ ਨੂੰ ਮਾਲੂਮ ਹੋਇਆ ਵੀ ਜਿਹੜਾ ਘੋੜੀ ਵਾਲਾ ਸਵਾਰ ਹੈ ਨਾ ਇਹਦੇ ਮਗਰ ਕੀ ਔਰਤ ਇੱਕ ਸਫੈਲ ਵਾਲਾ ਬੰਦਾ ਉਸ ਮੁਰਗਾਉਣੇ ਸਮਝਾਇਆ ਵੀ ਵੇਲੇ ਪੈਸੀ ਘੋੜੀ ਵਾਲਾ ਤੂੰ ਉੱਡ ਜਾ, ਤੂੰ ਆਪਣੀ ਜਾਨ ਬਚਾ। ਉੱਥੋਂ ਨਿਕਲਿਆ ਅੱਗੋਂ ਫਿਰੋਜ਼ਾ ਡੋਗਰ ਮੱਝੀ ਲਈ ਬੰਦਾ ਸਾਹਿਬਾਂ ਦੀਆਂ ਪੇਕੀਆਂ ਆਪ ਦੀਆਂ ਰਾਤ ਨੂੰ ਗਾਹ ਬੂਟ ਹੁੰਦੇ ਸ਼ਰਮਦਾ ਬੰਦਾ। ਉੱਥੋਂ ਲੱਗਦਾ ਪਿਆ ਅੱਗੋਂ ਉਸ ਆਖਿਆ ਕੌਣ ਹੈ ਕਿ ਮਿਰਜ਼ਾ ਕਿਤੇ ਗਿਆ? ਮਿਰਜ਼ਾ ਆਖਿਆ ਮੈਂ ਗਿਆ ਨਾਨਕਿਆਂ ਤੇ ਹੁਣ ਦਾਨਾਬਾਦ ਜਾ ਰਿਹਾ। ਉਸ ਆਖਿਆ ਮਗਰ ਕੌਣ ਹੈ? ਮਿਰਜ਼ਾ ਆਖਿਆ ਮੇਰੇ ਮਗਰੇ ਮਿਰਾਸੀਆਂ ਦਾ ਬਾਲ। ਫਿਰੋਜ਼ੇ ਡੋਗਰ ਆਖਿਆ ਤੂੰ ਕੀ ਕਰਮਨਾ? ਮਿਰਜ਼ਾ ਆਖਿਆ ਜਿੱਥੇ ਜੱਟ ਬਾਏ ਜਾਂ ਕੋ ਗਾਉਣਾ ਹੀ ਸੁਣਾ ਸੁਣ ਲੈਣਾ। ਫਿਰੋਜ਼ੇ ਡੋਗਰ ਆਖਿਆ ਤੂੰ ਲਈ ਜਾਣਾ ਸਾਹਿਬਾਂ ਤੇ ਮੇਰੇ ਨਾਲ ਲੜਤੇ ਜਾਣੀ ਤੈਨੂੰ ਮੈਂ ਜਾਵਣ ਨਹੀਂ ਦੇਣਾ। ਹੁਣ ਦੇਖੋ ਕੋ ਖੂੰਡ ਆ ਜੂ ਉਸ ਵਗਾਇਆ ਮਿਰਜ਼ੇ ਨੂੰ ਲਗਨੋਂ ਬਚ ਗਿਆ, ਇਸ ਤੀਰ ਮਾਰਿਆ ਦਾ ਪੱਟ ਵੱਜ। ਅੱਛਾ ਫਿਰੋਜ਼ਾ ਡੋਗਰ ਡਿੱਗ ਪਿਆ। ਉਸ ਆਖਿਆ ਮਿਰਜ਼ਾ ਰਾਤ ਦਾ ਸੰਭਰਾ ਹੈ ਮੇਰਾ ਸਾਫਾ ਲੈ ਲੈ ਪੱਟ ਬਣ ਤੇ ਕਿਸੇ ਸੱਡੇ ਜਾਂ ਮਾਈ ਤੇ ਮੈਂ ਜਿਹਦਾ ਜੀ ਛੇੜੂਗਾ ਮੈਨੂੰ ਬਾਪ ਪਿਛਾ ਮਖੀਵੇ ਪਹੁੰਚ ਜਾ। ਆਈ ਦੇ ਹੁੰਦਾ ਤੂੰ ਨਾ ਜੀ ਦੁਆ ਵੀ ਬਣ ਸੱਟਣਾ। ਉਸ ਹੌਸਲੇ ਆਣੇ ਨਾ ਜਾਨਾ ਨਾਮ ਹੀ ਤੂੰ ਨੰਦੀ ਕਿਆਮਤ ਤੇ ਰਹਿਣਾ। ਉਸ ਸਾਫਾ ਹੁੰਦਾ ਲਿਆ ਪੱਟ ਵੱਧਾ ਥੱਬਾ ਭਰਿਆ ਕਿਸੇ ਮਾਝੀਆ ਸੱਡੇ ਤੇ ਪਾਇਆ ਜਿੱਥੇ ਖਾੜਾ ਹੁੰਦਾ ਪਿਆ। ਉੱਥੇ ਜਾ ਫਿਰੋਜ਼ੇ ਡੋਗਰ ਮਾਈ ਚੱਲਦੀ ਵੀ ਤੁਸੀਂ ਕੰਜਰੀਆਂ ਸੁਣਦੇ ਰਹੋ। ਮਿਰਜ਼ਾ ਖਰੋਜ ਜੱਟ ਸਾਹਿਬਾਨ ਲੈ ਤੇ ਦਾਨਾਬਾਦ ਪਹੁੰਚਣ ਵਾਲਾ ਤੇ ਮੇਰਾ ਪਾਟੀ ਬਣ ਗਿਆ। ਉੱਥੋਂ ਮਗਰ ਬਾਹਰ ਆਏ ਜੰਡ ਮੇਰਾ ਬਾਪ ਮੇਰੇ ਬਾਪ ਦੇ ਹਾਣੀ ਜੀ ਤੁਰ ਗਏ ਨੂੰ ਉਹ ਆਂਦੇ ਵੀ ਸਾਡੇ ਸੰਭਾਲੇ ਚ ਵੀ ਇਤਨਾ ਤੋੜ ਤੇ ਖਾਲੀ ਆ ਵਿੱਚੋਂ ਪਰੋ ਤੇ ਵੇਖੋ ਨਾ ਤੋੜ ਤੇ ਖਾਲੀ ਤੋਂ ਜੇ ਸਾਵਾ ਰੁੱਖ ਸਾਵਾ ਖੜਾ ਵਿੱਚੋਂ ਖਾਲੀ ਵਿੱਚੋਂ ਖਾਲੀ ਆ, ਤਣਾ ਹੈ ਨਹੀਂਗਾ ਲੇਕਿਨ ਫਿਰ ਵੀ ਹਰਾ ਭਰਾ ਆ। ਹਾਂਜੀ ਇੰਨੀ ਖੋਲ ਤੋੜ ਤਾਂ ਜਦੋਂ ਇਹਦੇ ਥੱਲੇ ਆਇਆ ਨਾ ਕੋਈ 1 ਵਜੇ 1:30 ਨੂੰ ਦਿਨ ਨੂੰ ਉੱਥੇ ਕੋਈ ਪਰਿੰਦਾ ਬੈਠਾ ਹੈ ਉਹਦੇ ਝੁੰਝੇ ਚ ਕੀੜਾ ਐਸਾ ਮੈਂ ਆਖਿਆ ਮਿਰਜ਼ਾ ਨਿਸ਼ਾਨਾ ਵਿਖਾ ਵੀ ਕੀੜਾ ਮੇਰੀ ਜੋੜੀ ਚ ਆ ਜਾਵੇ ਤੇ ਪਰਿੰਦਾ ਹੀ ਬਚ ਜਾਵੇ। ਇਸ ਤੀਰ ਮਾਰਿਆ ਉਹਦੀ ਝੁੰਝੇ ਹੀ ਲੱਗਾ ਜਾਂ ਝੁੰਝ ਭਤੀਜੀ ਖੀੜਾ ਸਭ ਦੀ ਜੋੜੀ ਚ ਆ ਗਿਆ ਤੇ ਪੱਕੂ ਸਹੀ ਸਲਾਮ ਪਰਿੰਦਾ ਵੀ ਉੱਡ ਗਿਆ। ਮਿਰਜ਼ਾ ਸਹਿ ਗਿਆ ਵੀ 5-6 ਮੀਲ ਦਾਨਾਬਾਦ ਰਹਿ ਗਿਆ। ਸਾਹਿਬਾਂ ਦੀ ਸੋਚ ਦੀ ਥੋੜੀ ਜਿਹੀ ਪਿੱਛੇ ਪੇਕਿਆਂ ਲਈ ਚਲੀ ਗਈ ਕਿ 360 ਤੀਰ ਕਮਾਨ ਦਿੰਦੇ ਕੋਲ ਮੇਰੇ ਪੇਕੇ ਹੀ ਆਵਾਰ ਆ ਗਈ ਦਾ ਨਿਸ਼ਾਨਾ ਬੜਾ ਉਹ ਬੱਚੇ ਛਿੱਕੀ ਥੋੜੀ ਕੱਚੀ ਰਹਿ ਗਏ ਸਿਰਫ 4। ਜਦੋਂ ਘੋੜੀਆਂ ਤੇ ਜਦੋਂ ਬਾਹਰ ਵੀ ਆ ਗਈ ਤਾਂ ਇਹ ਛਪੜੀ ਹੈ ਪਾਣੀ ਵਾਲੀ ਨੂੰ ਖਾਨ ਸ਼ਬੀਰ ਦੇ ਸਾਹਿਬਾਂ ਦੇ ਪੇਕੇ ਕੁੱਤੇ ਆ ਬੜੇ ਸਾਈਆਂ ਹੀ ਘੋੜਿਆਂ ਨਾਲ ਜੀ ਕੁੱਤਿਆਂ ਦਾ ਹੀ ਪਿਆਰ ਹੁੰਦਾ। ਉਹ ਸਾਹਿਬਾਂ ਉਠਾਇਆ ਮਿਰਜ਼ੇ ਨੂੰ ਤੇ 4 ਤੀਰ ਪਏ। ਇਹ ਸੋ ਖਾਨ ਸ਼ਮੀਰ ਸਾਹਿਬਾਂ ਦੇ ਭਾਈ ਨੇ ਮਾਰ ਲਿਆ ਤਾਂ ਅਰਸ਼ਦ ਰਾਜ ਨੇ ਮਾਰ ਲਿਆ। ਜਿਹੜੀ ਬਰਾਤ ਹੋਈ ਸਵਾ ਜਿਹਨੂੰ ਡੋਲੀ ਚ ਪਾ ਦੇਣਾ ਉਹਨਾਂ ਮਿਰਜ਼ੇ ਨੂੰ ਘੇਰਾ ਪਾ ਲਿਆ। ਜਦੋਂ ਮਿਰਜ਼ੇ ਨੂੰ ਮਾਰਨ ਲੱਗੇ ਨਾ ਉਦੋਂ ਸਾਹਿਬਾਂ ਉੱਤੇ ਡਿੱਗ ਪਈ ਵੀ ਮਿਰਜ਼ੇ ਨੂੰ ਨਾ ਮਾਰੋ। ਉਹਦਾ ਕਾਵੇੜ ਤੋਂ ਗੁੱਟ ਤੇ ਗਲਾ ਗੁੱਟ ਤੇ ਮਾਰਿਆ ਗਿਆ ਵੀ ਅੱਗੇ ਮਿਰਜ਼ੇ ਨਾਲ ਆ ਗਈ ਮੁੰਡੇ ਦੀ ਵਿਰਾ ਵੀ ਮਰੀ ਗਿਆ ਤੇ ਮੰਗਿੰਦੋੜ ਵੀ ਇਹ ਮਿਰਜ਼ੇ ਨੂੰ ਹੁਣ ਬਚਾਉਣ ਲੱਗੀ। ਉਹਦਾ ਗਲਾ ਗੁੱਟ ਤੇ ਮਾਰਿਆ ਗਿਆ ਤੇ ਮਿਰਜ਼ੇ ਨੂੰ ਸੋਟੇ ਡੰਗੋਰੀਆਂ ਆਉਂਦੀਆਂ ਖਵਾੜੀਆਂ ਉਹਦੇ ਨਾਲ ਉਹਨਾਂ ਬੰਦੇ ਜੀ ਘੋੜੀਆਂ ਤੇ ਰੱਖੇ ਤੇ 70-80 ਮੀਲ ਖੀਵਾ ਜਾਂਗੋ ਉੱਥੇ ਪਹੁੰਚ ਗਏ। ਇੱਥੋਂ ਘੋੜੀ ਦੀ ਇਹਦੀ ਵਫਾਦਾਰੀ ਵੇਖੋ ਬੱਕੀ ਦੀ ਵੀ ਦਾਨਾਬਾਦ ਪਹੁੰਚੀ 5-6 ਮੀਲ ਪੱਦ ਅੱਗੋਂ ਪਿਓ ਵਿਰਾਵਾਂ ਬੈਣ ਵੇਖੀ ਵੀ ਘੋੜੀ ਆ ਗਈ ਸਖਣੀ ਖਾਲੀ ਆਈ ਹੈ ਲੈਣ ਆਉਣਾ 10 12 ਖਾਲੀ ਗਏ। ਘੋੜੀ ਜੀ ਮੁੜ ਅੱਟ ਪਈ ਪਿਓ ਵਿਰਾ ਮਗਰ ਠੁਰ ਵੀ ਜੰਗਲ ਬਾਹਰ ਹੁਣ ਘੋੜੀ ਕਿਤੇ ਜਾ ਰਹੀ। ਘੋੜੀ ਮਿਰਜ਼ੇ ਸਾਹਿਬ ਦੇ ਉੱਤੇ ਆ ਤੇ ਖੜੋ ਰਹੀ ਪਿੱਛੋਂ ਪਿਓ ਵਿਰਾ ਉਹ ਨਚਾਇਆ। ਉਹਨਾਂ ਆਪਣੀ ਦਾਨਾਬਾਦ ਦੀ ਜਗੀਰ ਸਮੇਂ ਤੇ ਇੱਥੇ ਜੀ ਮਿਰਜ਼ੇ ਸਾਹਿਬਾਂ ਨੂੰ ਰੱਖਿਆ ਗਿਆ। ਆਏ ਜਾਂਡੋ ਆਏ ਛਪੜੀ ਆ ਵਣ ਦਾ ਬੂਟਾ ਇਹ 3 ਨਿਸ਼ਾਨ ਉਸ ਦਾ ਪੱਕੇ ਹੋਰ ਉਹ ਦਾਨਾਬਾਦ ਕਬਰਸਤਾਨ 3 ਮੁਰਬਿਆਂ ਜਾਂ 4 ਮੁਰਬਿਆਂ ਚ ਹੈ ਸਾਡਾ ਪੁਰਾਣਾ ਘਰ ਦੇ ਕੋਲ ਦਾਨਾਬਾਦ ਦੇ ਵੀ ਦਫਨਾ ਸਕਦੇ। ਇਹ ਵਣ ਦਾ ਬੂਟਾ ਤੇ ਜਦੋਂ ਆਲਮ ਲੁਹਾਰ ਆਇਆ ਉਹਨੂੰ ਤਾਂ ਧਿਆਨ ਵੀ ਘੋਰਾਂ ਨਾਲ ਜ਼ਮੀਨ ਦੇ ਤੇ ਪਾਉਂਦੀ ਨਹੀਂ ਖਣੀ ਉਸ ਵਣ ਉੱਤੇ ਡਿੱਗਾ ਆ। ਉਹ 30 ਸਾਲ ਹੋ ਗਏ ਐਡਾ ਥੜਾ ਕਬਰਾਂ ਦਾ ਛੋਟੀ ਅੜੀਆਂ ਉਸਰੀਆਂ ਗਾਰੇ ਨਾਲ
ਉੱਤੇ ਵਣ ਐਂ ਡਿੱਗਾ ਆ ਪਹਿਲਾਂ ਜਿਹੜੇ ਮਿਰਜ਼ੇ ਦੇ ਬਾਪ ਦੀ ਖਬਰ ਹੈ ਨਾ ਸੀ ਜੀ ਉਹਦੇ ਤੇ ਕਟਾਉਣ ਐਂ ਜੇ ਸਵਣ ਉਲਟਿਆ ਐਂ ਠੇਕ ਲੱਗ ਗਈ ਜਿਵੇਂ ਆਪਾਂ ਛਤੀਰ ਨੂੰ ਤੁੱਕਾ ਦੇਣਾ ਵਿੱਚੋਂ ਇਸ ਤਰ੍ਹਾਂ ਕੁਰਾਂ ਬਾਲਾਂ ਦੀਆਂ ਨਾਲ ਜ਼ਮੀਨ ਦੇ ਆਣ ਜਦੋਂ ਆਲਮ ਲੁਹਾਰ ਆ ਤੇ ਮਿਰਜ਼ੇ ਸਾਹਿਬਾਂ ਦੇ ਵੇਖ ਤੇ ਰਿਕਾਰਡ ਲਿਖੇ ਹੀ ਅਗਾ ਹੈ ਹਾਂਜੀ ਉਹ 30 ਸਾਲ ਹੋ ਗਏ ਸਵਣ ਪੱਟਿਆ ਅਗਲਾ ਜ਼ਮੀਨ ਦੇ ਸਾਹਮਣੇ ਥੱਲਾ ਚੁੱਕ ਲਿਆ ਅਵਾ ਲੇਠ ਲੈ ਤੇ ਆਪਾਂ ਤਵੀਤ ਉੱਚਾ ਬੱਦਾ 18 ਦੀ ਨੀਂਹ ਰਖਾਈ ਆ 6 ਸਾਲ ਹੋ ਗਏ ਇਹਨੂੰ ਸ਼ੁਰੂ ਹੋਇਆ 5 ਸਾਲ ਹੋ ਗਏ ਮੁਕੰਮਲ ਹੋਏ ਤੇ ਆਪਣਾ ਜਿੱਥੇ ਹੁਣ ਬੈਠਿਆ ਨਾ ਇੱਥੇ ਚੜਦੇ 3 ਮੀਲਾਂ ਤੇ ਡੇਕ ਜਿਹੜੀ ਬੁੱਚੇ ਕਿਆ ਕੋ ਤੇ ਨਨਕਾਣੇ ਸਾਹਿਬ ਦੇ ਕੋਲ ਲੱਗ ਤੇ ਰਾਵੀ ਦਰਿਆ ਇੱਥੋਂ ਆਏ ਕੋ 30 ਮੀਲਾਂ ਤੇ ਜਾ ਉਹਨੂੰ ਪੰਦੀ ਹੈ ਚੜਦੇ ਆਪਣਾ ਠਾਣਾ ਸਈਦ ਵਾਲਾ ਹੈ ਤੇ ਡਾਕਖਾਨਾ ਆਪਣਾ ਜ਼ਿਲ੍ਹਾ ਤਹਿਸੀਲ ਆਪਣਾ ਨਨਕਾਣਾ ਸਾਹਿਬ ਹੈ ਜਿਹੜੇ ਇਹਦੇ ਭਾਈ ਗਰਜੇ ਦੀ ਨਸਲ ਬੈਠਿਆ ਨਨਕਾਣੇ ਸਾਹਿਬ ਦੀ ਦੂਦੇ ਚ ਸਰਜੇ ਦੀ ਉਹਨਾਂ ਤਹਿਸੀਲ ਜਿਹੜਾ ਜ਼ਿਲ੍ਹਾ ਫੈਸਲਾ ਤੇ ਨੂਰ ਸਮੰਦ ਦੀ ਸਾਹੀਵਾਲ ਇਹ ਮਿਰਜ਼ੇ ਦੇ 3 ਬਿਰਾਵਾਂ ਦੀ ਨਸਲ ਚੱਲੀ ਆਉਂਦੀ ਆਹ ਆਪਣੀ ਤਖਤੀ ਲੱਗੀ ਹੋਈ ਆ ਬਾਹਰ ਵੱਡੀ ਵਲਾਇਤ ਮੁਖੇ ਦਾ ਸਾਈ ਗੱਦੀ ਰਸ਼ੀਨ ਖਿਦਾਰੀ ਅੱਜ ਮੇਰਾ ਪੋਤਰੇ ਦਾ ਫੋਨ ਨੰਬਰ ਇਹ ਕਹਾਣੀ ਸੀਗੀ ਜੀ ਮਿਰਜ਼ਾ ਸਾਹਿਬ ਦੀ ਇਹ ਕਹਾਣੀ ਸੀ